ਅੱਜ ਦੀਆਂ ਖਬਰਾਂ ਵੱਲ ਆਈਏ। ਯੂਐਸ ਦੇ ਹਾਊਸ ਰਿਪਰੈਜ਼ੈਂਟੇਟਿਵ ਕਾਂਗਰਸਮੈਨ ਜਾਰਜ ਸੈਂਟੋਸ ਨੂੰ ਕਾਂਗਰਸ ਦੇ ਵਿੱਚੋਂ ਕਰਪਸ਼ਨ ਚਾਰਜਸ ਦੇ ਕਾਰਨ ਕੱਢ ਦਿੱਤਾ ਗਿਆ ਹੈਗਾ। ਇਹਦੇ ਨਾਲ ਜਿਹੜੀ ਜੀਓਪੀ ਦੀ ਹੁਣ ਮੈਜੋਰਿਟੀ ਆ ਉਹ ਘਟ ਗਈ ਹੈਗੀ। 9 ਸੀਟਾਂ ਦੀ ਜਿਹੜੀ ਮੈਜੋਰਿਟੀ ਰਹਿ ਗਈ ਹੈਗੀ ਆ। ਇੱਕ ਐਥਿਕਸ ਰਿਪੋਰਟ ਆਈ ਸੀ ਥੋੜਾ ਸਮਾਂ ਹੋਇਆ, ਜਿਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਆਪਣੀ ਕੈਂਪੇਨ ਦਾ ਜਿਹੜਾ ਫੰਡ ਸੀ ਉਹਦੇ ਵਿੱਚੋਂ ਮਨੀ ਨੂੰ ਜਿਹੜਾ ਆ ਵੱਖ-ਵੱਖ ਆਪਣੇ ਪਰਸਨਲ ਯੂਜ਼ ਦੇ ਲਈ ਵਰਤਿਆ, ਜਿਹਦੇ ਵਿੱਚ ਉਹਨੀ ਅਪਾਰਟਮੈਂਟ ਦਾ ਰੈਂਟ, ਅਡਲਟ ਸਾਈਡ ਓਨਲੀ ਫੈਨਸ, ਹੋਰ ਕਈ ਚੀਜ਼ਾਂ ਦੇ ਲਈ ਵਰਤਿਆ ਗਿਆ। ਸੋ ਲਾ ਮੇਕਰਸ ਨੇ 311 ਦੇ ਮੁਕਾਬਲੇ 114 ਵੋਟਾਂ ਪਾ ਕੇ ਨਿਊਯਾਰਕ ਦੇ ਰਿਪਬਲਿਕਨ ਕਾਂਗਰਸਮੈਨ ਨੂੰ ਕਾਂਗਰਸ ਦੇ ਵਿੱਚੋਂ ਜਿਹੜਾ ਆ ਕੱਢ ਦਿੱਤਾ ਹੈਗਾ ਆ। ਦੋ ਮੈਂਬਰ ਨੇ ਜਿਹੜੇ ਉਹ ਵੋਟਡ ਪ੍ਰੈਜ਼ੈਂਟ, ਤੇ 2/3 ਜਿਹੜੇ ਚੈਂਬਰ ਨੇ ਇਸ ਨੂੰ ਪਾਸ ਕੀਤਾ ਹੈਗਾ। ਜਾਰਜ ਸੈਂਟੋਸ ਪਹਿਲੇ ਰਿਪਬਲਿਕਨ ਕਾਂਗਰਸਮੈਨ ਆ ਜਿਨ੍ਹਾਂ ਨੂੰ ਕੱਢਿਆ ਗਿਆ। ਇਹਨਾਂ ਤੋਂ ਪਹਿਲਾਂ 5 ਜਿਹੜੇ ਆ ਉਹ ਡੈਮੋਕ੍ਰੇਟਿਕ ਕਾਂਗਰਸਮੈਨ ਸੀ ਜਿਨ੍ਹਾਂ ਨੂੰ ਵੱਖ-ਵੱਖ ਚਾਰਜਸ ਕਰਕੇ ਕੱਢਿਆ ਗਿਆ ਸੀ। ਇਹ ਸਿਵਲ ਵਾਰ ਤੋਂ ਲੈ ਕੇ ਹੁਣ ਤੱਕ ਜੇ ਦੱਸਦੇ ਜਾਈਏ। ਸੰਤੋਸ ਨੂੰ ਕੱਢਣ ਤੋਂ ਬਾਅਦ ਹੁਣ ਜੋ ਹਾਊਸ ਰਿਪਬਲਿਕਨਸ ਆ ਉਹਨਾਂ ਦੇ ਕੋਲ 221 ਵੋਟਾਂ ਆ, ਡੈਮੋਕ੍ਰੇਟਸ ਦੇ ਕੋਲ 213 ਹੈਗੀਆਂ ਆ। ਤੇ ਕੋਈ ਵੀ ਜਿਹੜਾ ਹੁਣ ਲੈਜਿਸਲੇਸ਼ਨ ਆ ਉਹਨੂੰ ਪਾਸ ਕਰਨ ਦੇ ਲਈ ਕਾਫੀ ਹਾਰਡ ਹੋਊਗਾ ਰਿਪਬਲਿਕਨਸ ਦੇ ਲਈ। ਉਹਨਾਂ ਨੂੰ ਡੈਮੋਕ੍ਰੇਟਸ ਦੀ ਜਿਹੜੀ ਸਪੋਰਟ ਆ ਉਹ ਲੈਣੀ ਪਊਗੀ। ਤੇ ਡੈਮੋਕ੍ਰੇਟਸ ਦੇ ਕੋਲ ਇਹ ਸੀਟ ਆ ਜਾਊਗੀ ਕਿਉਂਕਿ ਨਿਊਯਾਰਕ ਲਾ ਦੇ ਮੁਤਾਬਕ ਡੈਮੋਕ੍ਰੇਟਿਕ ਗਵਰਨਰ ਜੋ ਕੈਥੀ ਹੋਚਲ ਆ ਉਹਨਾਂ ਦੇ ਕੋਲ 10 ਦਿਨ ਆ। ਉਹਨਾਂ ਨੇ ਇੱਕ ਸਪੈਸ਼ਲ ਇਲੈਕਸ਼ਨ ਅਨਾਉਂਸ ਕਰਨੀ ਪਊਗੀ ਇਸ ਦੇ ਲਈ, ਜੋ ਫਰਵਰੀ ਦੇ ਵਿੱਚ ਆਊਗੀ। ਤਦ ਤੱਕ ਉਹ ਅਪੁਆਇੰਟ ਕਰ ਸਕਦੇ ਹੈਗੇ ਆ ਟੈਂਪਰੇਰੀ ਆਪਣੀ ਜੋ ਸੰਤੋਸ਼ ਦੀ ਪੋਜੀਸ਼ਨ ਦੀ ਜਗ੍ਹਾ ਦੇ ਉੱਤੇ। ਜੀ ਬਿਲਕੁਲ। ਕਾਫੀ ਜਿਹੜੇ ਬਣੇ ਸੀਗੇ ਜਦੋਂ ਦੇ ਲਾ ਮੇਕਰ, ਉਦੋਂ ਤੋਂ ਹੀ ਇਹਨਾਂ ਦੇ ਨਾਲ ਵਿਵਾਦ ਜਿਹੜੇ ਆ ਉਹ ਜੁੜੇ ਰਹੇ ਆ। ਪਹਿਲਾਂ ਇਹ ਝੂਠ ਬੋਲਿਆ ਇਹਨਾਂ ਨੇ ਰੈਜ਼ੂਮੇਜ਼ ਦੇ ਉੱਤੇ, ਉਦੋਂ ਬਹੁਤ ਰੌਲਾ ਪਿਆ। ਫਿਰ ਇਹਨਾਂ ਦੀਆਂ ਮਸਲੇ ਜਿਹੜੇ ਆ ਉਹ ਕਰਪਸ਼ਨ ਦੇ ਉਹ ਸਾਹਮਣੇ ਆ ਗਏ, ਤੇ ਬਾਅਦ ਦੇ ਵਿੱਚ ਦੇਖਿਆ ਵੀ ਲੋਕਾਂ ਦੀ ਮਨੀ ਨੂੰ ਉਹਨੇ ਗਲਤ ਢੰਗ ਦੇ ਨਾਲ ਆਪਣੇ ਉੱਤੇ ਹੀ ਜਿਹੜਾ ਉਹ ਲਾਇਆ। 35 ਸਾਲਾਂ ਦਾ ਇਹ ਫਰੈਸ਼ਮੈਨ ਲਾਅ ਮੇਕਰ ਸੀਗਾ। ਇਸ ਨੇ ਪਹਿਲਾਂ ਇਹ ਸੀਟ ਫਲਿੱਪ ਕੀਤੀ ਸੀਗੀ ਡੈਮੋਕ੍ਰੇਟਸ ਦੇ ਕੋਲੋਂ, ਜਿੱਥੋਂ ਇਹ ਜਿੱਤ ਕੇ ਆਇਆ ਆ, ਤੇ ਹੁਣ ਕਹਿੰਦੇ ਵੀ ਡੈਮੋਕ੍ਰੇਟਸ ਦੇ ਕੋਲ ਇੱਕ ਵਾਰੀ ਫਿਰ ਮੌਕਾ ਹੋ ਸਕਦਾ ਹੈ। ਹਾਊਸ ਦੇ ਰਿਪਬਲਿਕਨ ਲੀਡਰ ਜਿਨ੍ਹਾਂ 'ਚ ਸਪੀਕਰ ਮਾਈਕ ਜੌਨਸਨ, ਮੈਜੋਰਟੀ ਵਿਪ ਸਟੀਵ ਸਕੈਲਿਸ, ਉਹਨਾਂ ਨੇ ਜਿਹੜਾ ਆ ਉਹ ਇਸ ਬਿੱਲ ਨੂੰ ਜਿਹੜਾ ਉਹ ਲੈ ਕੇ ਆਂਦਾ ਸੀ, ਐਕਸਪਲਸ਼ਨ ਦਾ ਜਿਹੜਾ ਹੈਗਾ ਆ। ਸੋ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਮੁੱਦਾ ਗਰਮਾਇਆ ਪਿਆ ਆ। ਉਧਰ ਦੂਜੇ ਪਾਸੇ ਨਾਲ ਮਨੈਂਡਜ਼ ਹੋਣਾ ਦੇ ਜਿਹੜੇ ਲਾਅ ਮੇਕਰ ਮਨੈਂਡਜ਼ ਆ, ਜਿਨ੍ਹਾਂ ਦੇ ਉੱਤੇ ਵੀ ਕਰਪਸ਼ਨ ਦੇ ਜਿਹੜੇ ਚਾਰਜਸ ਆ, ਜਿਨ੍ਹਾਂ ਦੇ ਕੋਲੋਂ ਸੋਨਾ ਵੀ ਲੱਭਾ ਸੀ ਉਹਨਾਂ ਦੀ, ਤੇ ਉਹਨਾਂ ਦੀ ਜਨਾਨੀ ਦੇ ਉੱਤੇ ਵੀ ਇੰਡਾਈਟਮੈਂਟਸ ਜਿਹੜੀਆਂ ਆਈਆਂ ਸੀ। ਹੁਣ ਰਿਪਬਲਿਕਨਸ ਉਸ ਨੂੰ ਲੈ ਕੇ ਵੀ ਰੌਲਾ ਪਾ ਰਹੇ ਵੀ ਭਾਈ ਇਹਨੂੰ ਕਦੋਂ ਜਿਹੜਾ ਆ ਉਹ ਹੁਣ ਕੱਢਣਾ ਆ। ਹਾਊਸ ਐਥਿਕਸ ਕਮੇਟੀ ਦਾ ਮਸਲਾ ਚਿਰ ਤੋਂ ਬਣਿਆ ਸੀ, ਕੈਵਨ ਮਕਾਰਥੀ ਹੁਣਾਂ ਦੇ ਟਾਈਮ ਤੋਂ ਜਦੋਂ ਉਹ ਸਪੀਕਰ ਸੀਗੇ। ਕਾਫੀ ਜਿਹੜੀਆਂ ਚੀਜ਼ਾਂ ਜਿਹੜਾ ਪਤਾ ਲੱਗਣ ਤੋਂ ਬਾਵਜੂਦ ਵੀ ਇਸ ਨੂੰ ਕੱਢਦੇ ਕਾਫੀ ਵਕਤ ਜਿਹੜਾ ਆ ਉਹ ਹੁਣ ਲੱਗ ਗਿਆ ਆ। ਫਰਵਰੀ 'ਚ ਸਪੈਸ਼ਲ ਇਲੈਕਸ਼ਨ ਹੋਊਗੀ, ਨਵੰਬਰ ਵਿੱਚ ਇੱਕ ਵਾਰੀ ਫਿਰ ਇਲੈਕਸ਼ਨ ਜਿਹੜੀ ਉਹ ਰੈਗੂਲਰ ਆ ਉਹ ਉੱਥੇ ਜਿਹੜੀ ਉਹ ਹੋ ਜਾਣੀ ਆ। ਤੇ ਇਸ ਨੇ ਅਸਤੀਫਾ ਦੇਣ ਤੋਂ ਨਾ ਕਰ ਦਿੱਤਾ ਸੀ, ਇੱਕ ਵਾਰੀ ਨਹੀਂ ਕਈ ਵਾਰੀ ਕੀਤਾ ਆ। ਤੇ ਇਸਨੇ ਇਹ ਐਲਾਨ ਕਰ ਦਿੱਤਾ ਸੀਗਾ ਵੀ ਭਾਈ ਅਗਲੀ ਵਾਰੀ ਉਹ ਇਲੈਕਸ਼ਨ ਨਹੀਂ ਰਨ ਕਰੂਗਾ। ਮੈਨੂੰ ਲੱਗ ਇਹੀ ਰਿਹਾ ਹੈ ਹਾਲ ਦੀ ਘੜੀ ਵੀ ਇਸ ਦਾ ਜਿਹੜਾ ਸਿਆਸੀ ਕਰੀਅਰ ਆ ਹਾਲ ਦੀ ਘੜੀ ਇਸ ਦੇ ਉੱਤੇ ਬ੍ਰੇਕਾਂ ਲੱਗ ਗਈਆਂ ਆ ਜਾਰਜ ਸੈਂਟੋਸ ਦੇ। ਆਉਣ ਵਾਲੇ ਸਮੇਂ 'ਚ ਕੀ ਤਬਦੀਲੀ ਹੁੰਦੀ ਆ ਉਹਦੇ ਬਾਰੇ ਪਤਾ ਨਹੀਂ, ਪਰ ਅਜੇ ਇਸ ਨੂੰ ਹੁਣ ਕੱਢ ਦਿੱਤਾ ਗਿਆ ਆ ਕਾਂਗਰਸ 'ਚੋਂ, ਜਿਹੜਾ ਆ ਉਹ ਹੁਣ ਕੱਢ ਦਿੱਤਾ ਗਿਆ ਆ। ਘੱਟ ਹੋਇਆ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ 5 ਵਾਰੀ ਜਿਹੜੇ ਡੈਮੋਕ੍ਰੇਟ ਕੱਢੇ ਆ, ਤੇ 6ਵਾਂ ਜਿਹੜਾ ਉਹ ਬਣਿਆ ਆ, ਜਿਸ ਨੂੰ ਕਾਂਗਰਸ 'ਚੋਂ ਉਹਦੇ ਸਾਥੀਆਂ ਨੇ ਵੋਟ ਪਾ ਕੇ 114 ਦੇ ਮੁਕਾਬਲੇ 311 ਵੋਟਾਂ ਦੇ ਨਾਲ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।